ਪੁੱਤਾਂ ਬੱਤੇ ਸਭ ਚੁੱਕ ਲਿਆ। ਨਗਰਾਂ ਨੂੰ ਰੋਂਦਿਆਂ ਨੂੰ ਛੱਡੇ ਵਾਹ ਵਾਹ ਕਰਦੇ ਸੀ ਡੰਗਰ ਸਨ। ਬੱਚਿਆਂ ਨੇ ਪੁੱਤਰ ਜਿਹੜੇ ਨਹੀਂ ਚੁੱਕੇ ਕਿ ਜਿਹਨਾਂ ਸਮਾਨ ਨਹੀਂ ਚੁੱਕੇ ਕਿ ਨਾ ਸੁੱਟ ਦਿੱਤੇ। ਸੁੱਟ ਦਿੱਤੇ ਬੱਚੇ ਵੀ ਸੁੱਟ। ਇਹਨਾਂ ਦਾ ਤਾਇਆ ਜਿਹੜਾ ਸੀ ਰਾਣਾ ਦਿਲਸ਼ਾਦ ਸਾਹਿਬ ਦਾ, ਉਹ ਪਹਿਲਾਂ ਤੁਹਾਡੇ ਤੋਂ ਵਿਛੜ ਗਿਆ। ਵਿਚੜ ਗਏ। ਹਿੰਦੂ ਜੱਟਾਂ ਦੀ ਮੀਰੋ ਸੀ ਜਿਹੜੀ ਤੁਹਾਡੀ ਹਮ ਉਮਰ ਸੀ। ਬੜਾ ਪਿਆਰ ਸੀ ਹਾਂ ਹਾਂ ਹੋ ਗਏ। ਉਹ ਫਿਰ ਉਹਦਾ ਪੀਲਾ ਤੋੜਨ ਲੱਗੀ ਨੇ ਬਣ ਤੋਂ ਅੱਛਾ ਉਹ ਗਿਰ ਗਈ ਸਮਝਿਆ। ਅੱਛਾ, ਜਿਹੜਾ ਭੈੜਾ ਸੀ ਲੋਕ ਠੀਕ ਹੀ ਸਨ। ਵਕਤ ਇੰਜ ਦਾ ਆ ਗਿਆ ਸੀ ਕਿ ਵਕਤ ਆ ਗਿਆ ਸੀ ਕਿ ਲੋਕਾਂ ਦੇ ਨਾਲ ਮੁਸੀਬਤਾਂ। ਬੜਾ ਪਿਆਰ ਪਿਆ ਤਾਂ ਮੈਂ ਕਹਾਂ ਤੇ ਕੋਈ ਨਹੀਂ ਬੇਸ਼ੁਮਾਰ ਪਿਆਰ। ਅੱਛਾ, ਕੋਈ ਲੜਾਈ ਲੜੂਈ ਤੇ ਕੋਈ ਨਹੀਂ। ਨਾ 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 ਦਾਦੀ ਰੱਤੋਂ ਦਾ ਵੀ ਅੱਛਾ, ਇਹ ਮੁੱਲ ਲਿਆ, ਤੁਹਾਨੂੰ ਲਾਟ ਨਹੀਂ ਹੋਇਆ। ਨਾ 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 ਮੇਰੇ ਕੋਲ ਤੇ ਸਭ ਕੁਝ ਹੋ ਰਹਾ ਨਹੀਂ ਮੈਨੂੰ ਕਰੀ ਇਹ ਤੁਹਾਨੂੰ ਮਕਾਨ ਵੀ ਨਹੀਂ ਮਿਲਿਆ। ਜਿਹੜਾ ਜੱਗਰ ਸੀ ਇਹ ਕੀ ਨਾਂ ਲਿਆ? ਗਿੰਦਰ ਸਿੰਘ। ਤੇ ਹੋਰ ਕੀ ਨਾਂ ਲਿਆ? ਜੱਗਰ ਜੱਗਰ ਸਿੰਘ ਤੇ ਗਿੰਦਰ ਸਿੰਘ, ਪਿੰਡ ਵੀਰੋ ਕੀ ਵੱਡੀ, ਹਾਂ ਸਨਾਮ ਦੇ ਕੋਲ। ਰੋਂਦੇ ਰੋਂਦੇ ਨੇ ਛੱਡਿਆ ਸੀ ਉਹਨਾਂ ਨੂੰ। ਅੱਛਾ, ਉਹ ਰੋਂਦੇ ਹੋਣੇ ਨੇ ਵੀ ਚੌਧਰੀ ਜਾ ਰਹੇ ਨੇ। ਆ ਕੇ ਕਦੋਂ ਆਓਗੇ ਤੁਸੀਂ? ਹਾਂ, ਨਾਲੇ ਰੋਣ ਨਾਲੇ ਕਦੋਂ ਆਓਗੇ ਤੁਸੀਂ? ਅੱਛਾ, ਹਾਂ ਸਹੀ ਸਹੀ। ਅੰਮਾ ਜੀ, ਤੁਹਾਡਾ ਪੂਰਾ ਨਾਂ ਕੀ ਹੈ? ਹਾਜ਼ਰ ਹਾਜਰਾ ਬੀਬੀ। ਠੀਕ ਹੈ। ਆਪਣਾ ਇੰਡੀਆ 'ਚ ਕਿਹੜਾ ਪਿੰਡ ਸੀ? ਵੱਡੇ ਵੀਰੋ ਕੀ ਮੇਰੇ ਪੇਕੇ ਤੇ ਰੱਤਾ ਕਿਹੜਾ ਸੀ ਨਾ ਮੇਰੀ ਵੱਡੇ ਵੀਰੋ ਕੀ ਤੁਹਾਡਾ ਪਿੰਡ ਸੀ? ਹਾਂਜੀ। ਉਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਸਨ? ਨਾਲ ਫਿਰ ਸਾਰੇ ਕੁੱਤਮੇ ਦੇ ਜੀ ਨਹੀਂ, ਕੋਈ ਯਾਦ ਹੋਵੇ ਵੱਡੇ ਵੀਰੋ ਕੀ ਦੇ ਨਾਲ ਕਿਹੜਾ ਪਿੰਡ ਸੀ ਨਾਲ? ਬੇਟਾ ਫਿਰ ਕੋਲ ਕੋਈ ਨਹੀਂ ਆਇਆ। ਭੁੱਲ ਗਿਆ। ਤੇ ਉਹਦਾ ਜ਼ਿਲ੍ਹਾ ਕਿਹੜਾ ਸੀ ਤੁਹਾਡੇ ਪਿੰਡ ਦਾ? ਜ਼ਿਲ੍ਹਾ ਸਾਡਾ ਪਹਿਲਿਆ ਹਸਪਤਾਲ ਰਿਆਸਤ ਪਟਿਆਲਾ। ਇੱਕ ਕਹਿੰਦੇ ਰਿਆਸਤ ਪਟਿਆਲਾ ਸੀ। ਹਾਂਜੀ। ਮੇਰੇ ਸਹੁਰੇ ਤੇ ਹਾਂਜੀ। ਉਹਨਾਂ ਦਾ ਤੇ ਜ਼ਿਲ੍ਹਾ ਕਰਨਾਲ ਸੀ। ਅੱਛਾ, ਤੁਹਾਡਾ ਸ਼ਾਦੀ ਜੰਗ ਤੋਂ ਪਹਿਲੇ ਹੋ ਗਈ ਸੀ? ਹਾਂਜੀ ਜੰਗ ਤੋਂ ਪਹਿਲੇ ਹੋ ਗਈ। ਤੁਸੀਂ ਵੱਡੇ ਵੀਰੋ ਕੀ ਤੋਂ ਕਿੱਥੇ ਵਿਆਹੇ ਆਏ ਸੀ? ਅਸੀਂ ਤੇ ਖੜਿਆ ਜੀ ਸਮਾਣੇ ਦੀ ਰੱਤਾ ਖੇੜਾ ਸਮਾਣਾ ਸ਼ਹਿਰ ਸੀ ਨਾ ਜਿਹੜਾ, ਹਾਂ, ਹਾਂ। ਉਹਦੇ ਕੋਲੇ ਰੱਤਾ ਖੇੜਾ ਸੀ। ਹਾਂ ਹਾਂ ਉੱਥੇ ਆਪੀ ਬੰਦੇ ਮੇਰੇ ਬਾਪ ਦੀ ਕੁੱਤੀ ਸੀ ਨਾ ਜਿਹੜੀ, ਹਾਂ। ਉਹਨੇ ਪਿੰਡ ਇਹ ਬੰਨਿਆ। ਜਿਹੜਾ ਰੱਤਾ ਖੇੜਾ ਸੀ ਇਹ ਕਰਨਾਲ ਦੇ ਵਿੱਚ ਸੀ? ਹਾਂਜੀ ਇਹ ਕਰਨਾਲ ਦਾ ਪਿੰਡ ਸੀ ਆ ਇੱਕ। ਜ਼ਿਲ੍ਹਾ ਕਰਨਾਲ। ਇਹਦੇ ਨਾਲ ਕਿਹੜਾ ਪਿੰਡ ਸੀ, ਕੋਈ ਪਤਾ? ਗੂਲਾ ਸੀ ਸਮਾਣਾ ਸੀ। ਗੂਲਾ ਸਮਾਣਾ। ਸਮਾਨਪੁਰ ਇਸ ਤਰ੍ਹਾਂ ਦੇ ਪਿੰਡ ਸੀ। ਠੀਕ ਹੈ। ਜਦੋਂ ਅਸੀਂ ਇਹ ਗੱਲ ਕਰਨੀ, ਜਦੋਂ ਇਹ ਪਾਕਿਸਤਾਨ ਦੀ ਵੰਡ ਹੋਈ, ਇੰਡੀਆ ਪਾਕਿਸਤਾਨ ਵੱਖਰੇ ਵੱਖਰੇ ਹੋ ਗਏ, ਹਾਂਜੀ। ਸਾਨੂੰ ਕਿਵੇਂ ਪਤਾ ਲੱਗਿਆ ਕਿ ਜੰਗ ਲੱਗ ਗਈ? ਫਿਰ ਬੜਾ ਕੜੀ ਵਿੱਚ ਹੋ ਕੇ ਫਿਰ ਜੰਗ ਲੱਗ ਗਈ। ਵੱਡਾ ਇਕੱਠੀ ਹੋਣ ਲੱਗ ਹਾਂ, ਗਈ। ਵੱਡਾ ਜਿਹੜਾ ਇਕੱਠੀ ਤੁਹਾਡਾ ਪਿੰਡ ਸੀ, ਕੀ ਨਾਂ ਦੱਸਿਆ ਤੁਸੀਂ? ਕਿਹੜਾ ਰੱਤਾ ਖੇੜਾ। ਹਾਂ, ਸਹੁਰਿਆਂ ਦਾ। ਮੇਰੇ ਬਾਪ ਦੀ ਫੁੱਫੀ ਸੀ ਜਿਹੜੀ, ਹਾਂਜੀ, ਉਹ ਰੱਤੋ ਸੀ ਦੇ ਨਾਂ। ਠੀਕ ਹੈ। ਉਹਨੇ ਪਿੰਡ ਬੰਨਿਆ ਸੀ। ਅੱਛਾ, ਤੁਹਾਡੇ ਬਾਪ ਦੀ ਫੁੱਫੀ ਦੇ ਨਾਂ ਤੇ ਪਿੰਡ ਸੀ ਰੱਤਾ ਖੇੜਾ, ਜ਼ਿਲ੍ਹਾ ਕਰਨਾਲ ਦੇ ਵਿੱਚ। ਜ਼ਿਲ੍ਹਾ ਕਰਨਾਲ ਦੇ ਵਿੱਚ। ਅੱਛਾ, ਤੁਸੀਂ ਇਹ ਦੱਸੋ ਕਿ ਜਦੋਂ ਪਤਾ ਲੱਗ ਗਿਆ ਕਿ ਹੁਣ ਵੱਡੀ ਇਕੱਠੀ ਸ਼ੁਰੂ ਹੋ ਗਈ, ਤੁਸੀਂ ਜਾਣਾ, ਤੁਸੀਂ ਕਿਸ ਟਾਈਮ ਨਿਕਲੇ ਸੀ ਪਿੰਡੋਂ ਰੱਤੇ ਖੇੜੇ ਤੋਂ? ਅਸੀਂ ਜਿਹੜਾ ਉੱਥੇ ਕਾਬਲਾ ਇਕੱਠਾ ਹੋ ਗਿਆ ਜੀ ਸਾਡੇ ਪਿੰਡ, ਠੀਕ ਹੈ। ਸਾਰਾ ਚਾਰ ਫੇਰੇ ਦਾ। ਠੀਕ ਹੈ। ਉਹਨਾਂ ਨੇ ਕੀ ਕੀਤਾ, ਫਿਰ ਹੱਥਾਂ ਨੂੰ ਉਠਾ ਕੇ ਨਾ ਹਿੰਦੂਆਂ ਨੇ, ਹਾਂ, ਉਹਨਾਂ ਨੇ ਨਾ ਕੀ ਕੀਤਾ, ਚਾਰ ਫੇਰੇ ਘੇਰਾ ਪਾ ਲਿਆ। ਠੀਕ ਹੈ। ਘੇਰਾ ਪਾ ਲਿਆ, ਇਹਨਾਂ ਨੂੰ ਮਾਰਾਂਗੇ, ਇੱਧਰ ਜਾਣਾ ਇੱਧਰ ਜਾਣਾ ਇੱਧਰ ਗੇੜੇ ਖਾਈ ਗਏ। ਠੀਕ ਹੈ। ਫਿਰ ਜਦੋਂ ਪਾਕਿਸਤਾਨੀ ਆ ਗਈ ਨਾ ਫੌਜ ਤੇ ਦੌੜ ਗਏ। ਦੌੜ ਗਏ। ਫਿਰ ਦੌੜ ਗਏ ਆਪਾਂ ਕਿਸ ਟਾਈਮ ਨਿਕਲੇ ਸੀ ਆਪਣੇ ਪਿੰਡ ਨੂੰ ਛੱਡ ਕੇ ਰੱਤੇ ਖੇੜੇ ਨੂੰ? ਸੁਬਾਹ ਨਿਕਲੇ। ਈਦ ਕਰਕੇ ਰੋਜ਼ਿਆਂ ਦੀ ਈਦ ਕਰਕੇ। ਰੋਜ਼ਿਆਂ ਦੀ ਈਦ ਕਰਕੇ ਸਵੇਰੇ ਆਪਾਂ ਪਿੰਡੋਂ ਨਿਕਲ ਗਏ। ਹਾਂਜੀ। ਫਿਰ ਆਪਾਂ ਉੱਥੋਂ ਪਿੰਡ ਤੋਂ ਪੈਦਲ ਨਿਕਲੇ ਸੀ ਜਾਂ ਗੱਡੀਆਂ ਤੇ ਨਿਕਲੇ? ਹਾਂ, ਇੱਕ ਮਹੀਨਾ ਅਸੀਂ ਤੁਰਦੇ ਆ, ਜਿਸ ਤਰ੍ਹਾਂ ਸਿਆਲਕੋਟ ਹੈ ਨਾ, ਹਾਂ। ਇੰਨਾ ਰੋਜ਼ ਤੁਰਦੇ ਹੁੰਦੇ ਸੀ। ਅੱਛਾ, ਇਹ ਦੱਸੋ ਜਦੋਂ ਆਪਾਂ ਆਪਣੇ ਘਰੋਂ ਨਿਕਲੇ, ਆਪਾਂ ਕੋਈ ਸਮਾਨ ਸਮੂਨ ਵੀ ਲਿਆ ਸੀ? ਕੋਈ ਭਾਂਡੇ, ਕੋਈ ਲੀੜਾ ਠੀਕਰ, ਕੋਈ ਚੀਜ਼? ਪਤਾ ਬੱਤੇ ਸਭ ਚੁੱਕ ਲਿਆ। ਨਗਰਾਂ ਨੂੰ ਰੋਂਦਿਆਂ ਨੂੰ ਛੱਡੇ ਵਾਹ ਵਾਹ ਕਰਦੇ ਸੀ ਡੰਗਰ ਸਨ। ਬੱਚਿਆਂ ਨੇ ਪੁੱਤਰ ਜਿਹੜੇ ਨਹੀਂ ਚੁੱਕੇ ਕਿ ਜਿਹਨਾਂ ਸਮਾਨ ਨਹੀਂ ਚੁੱਕੇ ਕਿ ਨਾ ਸੁੱਟ ਦਿੱਤੇ। ਸੁੱਟ ਦਿੱਤੇ ਬੱਚੇ ਵੀ ਸੁੱਟ। ਅੱਛਾ, ਇਹ ਦੱਸੋ ਕਿ ਜਦੋਂ ਆਪਾਂ ਪਿੰਡੋਂ ਨਿਕਲੇ ਤੇ ਆਪਾਂ ਨੂੰ ਇਹ ਪਤਾ ਸੀ ਕਿ ਅਸੀਂ ਪੱਕੇ ਜਾ ਰਹੇ ਹਾਂ, ਜਾਂ ਇਹ ਪਤਾ ਸੀ ਕਿ ਰੋਲਾ ਤੇ ਵਾਪਸ ਆ ਜਾਣਾ? ਪਾਕਿਸਤਾਨ ਬਣ ਗਿਆ, ਪਾਕਿਸਤਾਨ ਜਾ ਰਿਹਾ। ਅੱਛਾ, ਇਹ ਪਤਾ ਸੀ ਕਿ ਪੱਕੇ ਜਾ ਰਹੇ। ਹਾਂਜੀ, ਪੱਕੇ ਜਾ ਰਿਹਾ। ਆਪਾਂ ਜਦੋਂ ਪਿੰਡੋਂ ਨਿਕਲ ਪਏ ਹਾਂਜੀ। ਪੈਦਲ, ਹਾਂਜੀ। ਕਿੰਨੇ ਕੁ ਲੋਕ ਸੀ? ਹਜ਼ਾਰਾਂ ਦਾ ਆਪਣੇ ਪਿੰਡ ਦੇ ਕਿੰਨੇ ਕੁ ਸੀ ਰੱਤੇ ਖੇੜੇ ਦੇ? ਕੋਈ 50-60 ਹੋਰ। ਠੀਕ ਹੈ। ਆਪਾਂ ਜਾ ਕੇ ਕਿੱਥੇ ਰਲੇ ਫਿਰ ਹੋਰ ਲੋਕਾਂ ਦੇ ਨਾਲ, ਜਿੱਥੇ ਬਹੁਤੇ ਲੋਕ ਹੋ ਗਏ? ਸਾਰੇ ਇਕੱਠੇ ਉੱਥੇ ਹੋ ਗਏ ਨਾ, ਚਾਰ ਸਵੇਰੇ ਦੇ। ਰੱਤੇ ਖੇੜੇ ਦੇ ਚਾਰ ਕੋਲ ਸਵੇਰੇ ਦੇ ਪਿੰਡਾਂ ਦੇ ਸਾਰਾ ਕਾਫਲਾ ਉੱਥੇ ਇਕੱਠਾ ਹੋ ਗਿਆ। ਠੀਕ ਹੋ ਗਿਆ। ਹਾਂਜੀ, ਉੱਥੋਂ ਫਿਰ ਚੱਲੇ ਫਿਰ ਆਪਾਂ ਕਿੱਧਰ ਨੂੰ ਆਏ ਉੱਥੋਂ ਚੱਲ ਕੇ? ਫਿਰ ਪਾਕਿਸਤਾਨ ਨੂੰ ਕਰ ਲਿਆ ਨਾ। ਕਿੰਨੇ ਦਿਨਾਂ 'ਚ ਤੁਸੀਂ ਪਾਕਿਸਤਾਨ ਤੱਕ ਆਏ? ਪਾਕਿਸਤਾਨ ਦੇ 1 ਮਹੀਨਾ ਟੁੱਟਦੇ ਆ। 1 ਮਹੀਨਾ ਟੁਰਦੇ ਆਏ। 1 ਮਹੀਨਾ ਟੁੱਟਦੇ ਆ। ਤੁਸੀਂ ਕੋਈ ਰਸਤੇ ਦੇ ਵਿੱਚ ਕੱਟ-ਵੱਟ ਵੇਖੀ?
ਉੱਥੇ ਦੇਖੀ ਉੱਥੇ ਦਰਖਤ ਇਹ ਕਿਹੜੀ ਜਗ੍ਹਾ ਤੇ ਵੇਖੀ ਸੀ? ਆਪਣੀ ਫੌਜ ਸੀ ਨਾ ਫਿਰ ਨਾਲ ਹਾਂਜੀ। ਇਹ ਬੜਾ ਕਦੀ ਕੋਈ ਨਹੀਂ ਸੀ। ਅੱਛਾ। ਹਿੰਦੂ ਸੀ ਜਿਹੜੇ ਨਾ ਹਾਂਜੀ ਉਹ ਕੀ ਕਰਦੇ ਸੀ ਜਿਹੜਾ ਛਾੜ ਸੀ ਇੱਧਰ ਵੀ ਉੱਧਰ ਵੀ ਇੱਧਰ ਵੀ ਉਹ ਹਿੰਦੂਆਂ ਨੇ ਕਿਲੋ ਅੱਧਾ ਕਿਲੋ ਰੁਪਏ ਦਾ ਆਟਾ ਵੇਚਣ ਮਕਈ ਦਾ ਠੀਕ ਹੈ। ਉਹਨਾਂ ਤੇ ਜ਼ਹਿਰ ਪਾਈ ਹੋਈ ਉਹ ਭੁੱਖੇ ਮਰਦੇ ਅੱਛਾ ਆਟੇ ਦੇ ਵਿੱਚ ਵੀ ਜ਼ਹਿਰ ਪਾਈ ਹੋਈ ਸੀ? ਜ਼ਹਿਰ ਪਾਈ ਉਤਰੇ ਅੱਛਾ। ਜਿਹੜੇ ਜਿਨ੍ਹਾਂ ਨੇ ਪਕਾ ਕੇ ਖਾਇਆ ਨਾ ਫਿਰ ਨਾਲ ਦੀ ਨਾਲ ਮਰਦੇ ਗਏ। ਅੱਛਾ ਇਹ ਦੱਸੋ ਕਿ ਉਦੋਂ ਸੁਣਿਆ ਬਾਰਿਸ਼ਾਂ ਵੀ ਬੜੀ ਹੋਈਆਂ ਸਨ ਜਾਂ ਬਾਰਿਸ਼ਾਂ ਪਹਿਲੇ ਹੋ ਗਈਆਂ ਸਨ ਜਦੋਂ ਤੁਸੀਂ ਆਏ ਹੋ? ਉਦੋਂ ਕੋਈ ਨਹੀਂ ਸੁਣਿਆ। ਠੀਕ ਹੈ। ਇੱਕ ਜਿਹੜੇ ਮਹੀਨਾ ਹਿੰਦੁਸਤਾਨ 'ਚ ਬੈਠੇ ਨਾ ਅਸੀਂ ਕਾਫਲਾ ਹਾਂ। ਇੱਕ ਮਹੀਨਾ ਪੂਰੇ ਬੈਠੇ ਰਹੇ ਵੱਡੀ ਈਦ ਨਾਲ ਅਸੀਂ ਹਾਂ ਹਿੰਦੁਸਤਾਨ 'ਚ ਕਰੀ ਸੀ। ਅੱਛਾ ਇਹ ਦੱਸੋ ਛੋਟੀ ਕਿ ਈਦ ਰੋਜ਼ੇ ਨਹੀਂ ਕਰਕੇ ਟੁਰੇ ਤੇ ਹਾਂ ਤੇ ਵੱਡੀ ਵੀ ਉੱਥੇ ਕੀਤੀ? ਹਾਂ ਹਿੰਦੁਸਤਾਨ 2 ਮਹੀਨੇ 10 ਦਿਨ ਤੁਸੀਂ ਉੱਥੇ ਹੀ? ਹਾਂ ਜੀ ਬਿਲਕੁਲ। ਅੱਛਾ ਇਹ ਦੱਸੋ ਕਿ ਜਦੋਂ ਤੁਸੀਂ ਇਹ 1 ਮਹੀਨਾ ਡੇਢ ਚੱਲਦੇ ਰਹੇ ਤੇ ਤੁਸੀਂ ਰੋਟੀ ਪਾਣੀ ਕਿੱਥੋਂ ਖਾਂਦੇ ਸੀ? ਰੋਟੀ ਪਾਣੀ ਬੱਚੇ ਜਿਹੜਾ ਨਾਲ ਸੀ ਨਾ ਗੱਡੇ ਮੁੰਡੇ ਸੀ ਨਾ ਕਾਫਲੇ 'ਚ ਗੱਡੇ ਮੁੰਡੇ ਉਹਨਾਂ ਕੋਲ ਕੋਈ ਸਮਾਨ? ਜਾਏ ਬਣਾ ਕੇ ਕੋਈ ਪਨੀਰ ਬਣਾ ਕੇ ਕੋਈ ਚੀਜ਼ਾਂ ਸਿਰਾ ਪਾ ਕੇ ਉਹ ਖੜਾ ਖਰੀਦ ਨਾ ਕੋਈ ਮਾਰਾ ਵਾਲਾ ਖਾਂਦੇ। ਅੱਛਾ ਤੇ ਕੋਈ ਬਿਮਾਰੀ ਵੀ ਆਈ ਸੀ ਉਦੋਂ ਰਸਤੇ ਦੇ ਵਿੱਚ ਕੋਈ? ਕੋਈ ਬਿਮਾਰੀ ਕੋਈ ਨਹੀਂ ਆਈ। ਜਿਹੜੇ ਛੱਪੜ ਤੇ ਨਾ ਭੁੱਖੇ ਸੇ ਮਰਦੇ ਨੇ ਪਾਣੀ ਪੀਂਦੇ ਸੀ ਨਾ ਜਿਹੜੇ ਉਹ ਫਿਰ ਉਹਨਾਂ ਛੱਪੜਾਂ ਦੀ ਜ਼ਹਿਰ ਪਾਈ। ਅੱਛਾ ਛੱਪੜਾਂ 'ਚ ਜਿਹੜਾ ਪਾਣੀ ਸੀ ਆਂਦਿਆਂ ਜਿੱਥੋਂ ਤੁਸੀਂ ਪੀਣਾ ਤੇ ਲੋਕ ਮਰ ਜਾਣੇ। ਤੇ ਤੁਹਾਡੇ ਖਾਨਦਾਨ ਦੇ ਵੀ ਕੋਈ ਬੰਦੇ ਕੋਈ ਸ਼ਹੀਦ ਹੋਏ ਸੀ ਉੱਥੇ? ਆ ਗਏ ਸੀ ਸਾਰੇ ਰਿਸ਼ਤੇਦਾਰ ਹੋਏ। ਉਹ ਕਿੱਥੇ ਸ਼ਹੀਦ ਹੋਏ ਸੀ? ਰਿਸ਼ਤੇਦਾਰ ਸੀ ਨਾ ਜਿਹੜਾ ਗੱਡੀ ਗਈ ਨਾ ਬੜ ਵੀ ਗੱਡੀ ਹਾਂ ਸਾਰੇ ਜੇਠ ਸੀ ਨਾ ਮੇਰਾ ਪਿੰਡ ਜੀ ਉਹ ਗਿਆ ਸੀ ਨਾ ਸਮਝ ਤੇ ਉਹਦਾ ਪਤਾ ਹੀ ਨਹੀਂ ਲੱਗਿਆ। ਜਿਹੜੇ ਤੁਹਾਡੇ ਪਿੰਡ ਦੇ ਲੋਕ ਸਨ ਤੁਹਾਡੇ ਪਿੰਡ ਜਿਹੜਾ ਰੱਤਾ ਖੇੜਾ ਸੀ ਇੱਥੇ ਮੁਸਲਮਾਨ ਹੀ ਸਨ ਜਾਂ ਸਿੱਖ ਵੀ ਸਨ? ਸਾਰੇ ਮੁਸਲਮਾਨ ਸਨ? ਸਾਰੇ ਮੁਸਲਮਾਨ ਜਿਹੜੇ ਕੰਮੀ ਕਮੇਟੀ ਨੇ ਬਹੁਤ ਬਸ ਹੋਰ ਕੋਈ ਨਹੀਂ। ਤੇ ਉੱਥੇ ਤੁਹਾਨੂੰ ਪਤਾ ਹੈ ਕਿ ਮਸਜਿਦਾਂ ਕਿੰਨੀਆਂ ਸਨ ਰੱਤੇ ਖੇੜੇ ਦੇ ਵਿੱਚ? ਇੱਕ ਮਸਜਿਦ ਸੀ। ਠੀਕ ਹੈ ਤੇ ਸਕੂਲ ਵੀ ਸੀ? ਪਿੰਡ ਛੋਟਾ ਵੀ ਸੀ ਨਾ। ਅੱਛਾ ਕੱਚੀ ਮਸਜਿਦ ਸੀ। ਕੱਚੀ ਮਸਜਿਦ ਤੇ ਸਕੂਲ ਵੀ ਹੈਗਾ ਸੀ? ਇਹ ਕਿੱਥੇ ਕਰਨਾਲ? ਗੂਲਾ ਸੀ ਨਾ। ਗੂਲਾ? ਗੂਲਾ ਗੂਲਾ ਤੇ ਹਾਂ ਸੀ ਨਾ ਗੂਲਾ। ਹਾਂ ਤੁਹਾਡੇ ਨੇੜੇ ਰੱਤੇ ਖੇੜੇ ਨੂੰ ਗੂਲਾ ਲੱਗਦਾ ਸੀ? ਗੂਲਾ ਲੱਗਦਾ ਸੀ। ਠੀਕ ਹੈ। ਉਹ ਕੋਈ ਇਸ ਤਰ੍ਹਾਂ ਦੀ ਪਿਛੜਾ ਬਣੇ ਆ ਮਲੇਕ ਸੀ ਦਾ ਅੱਡਾ ਆ ਕੋਈ 5-6 ਕਿਲੋਮੀਟਰ? ਹਾਂ ਬਸ ਇੰਨਾ ਕੁ ਸਮਝ। ਅੱਛਾ ਆਪਾਂ ਜਦੋਂ ਪਾਕਿਸਤਾਨ ਪਹੁੰਚ ਗਏ ਤੁਸੀਂ ਪਹਿਲਾਂ ਕਿੱਥੇ ਆ ਕੇ ਲਾਹੌਰ ਠਹਿਰੇ? ਕਿੱਥੇ ਠਹਿਰੇ ਆ ਕੇ? ਜ਼ਰੂਰ ਆਏ ਸੀ। ਅੱਛਾ ਤੁਸੀਂ ਆਏ ਪਸਰੂਰ? ਪਸਰੂਰ। ਠੀਕ ਹੈ। ਪਸਰੂਰ ਤੇ ਫਿਰ ਪਤਾ ਲੱਗਿਆ ਕਿ ਦਿਸ਼ਾ ਦੇ ਤਾਏ ਦਾ ਠੀਕ ਹੈ। ਹੈਗਾ ਸਾਨੂੰ ਕੋਈ ਪਤਾ ਨਹੀਂ। ਅੱਛਾ ਇਹਨਾਂ ਦਾ ਤਾਇਆ ਜਿਹੜਾ ਸੀ ਰਾਣਾ ਦਿਲਸ਼ਾਦ ਸਾਹਿਬ ਦਾ ਉਹ ਪਹਿਲਾਂ ਤੁਹਾਡੇ ਤੋਂ ਵਿਛੜ ਗਿਆ? ਵਿਛੜ ਗਿਆ ਉੱਥੇ ਛੁੱਟੀ ਗਿਆ ਸੀ ਨਾ ਛੁੱਟੀ ਹੋ ਕੇ ਛੁੱਟੀ ਕੱਟ ਕੇ ਗਿਆ ਸੀ। ਠੀਕ ਹੈ। ਪੜਾਉਣਾ ਹੁੰਦਾ ਸੀ। ਠੀਕ ਹੈ। ਸਕੂਲ ਚ ਪੜਾਉਣਾ ਦੇ ਮਾਸਟਰ ਸੀ। ਠੀਕ ਹੈ। ਹਾਂਜੀ ਫਿਰ ਤੁਸੀਂ ਪਸਰੂਰ ਆ ਕੇ ਕਿੱਥੇ ਠਹਿਰੇ? ਕੋ ਕੈਂਪ ਸੀ ਕਿ ਕਿਸੇ ਦੇ ਘਰ ਠਹਿਰੇ? ਨਹੀਂ ਬੇਟਾ ਕੋਲੇ ਕੈਂਪ ਸੀ ਕੈਂਪ ਦੀ ਠਹਿਰੇ ਤੁਸੀਂ। ਫਿਰ ਕਿੰਨੇ ਕੁ ਦਿਨ ਰਹੇ ਪਸਰੂਰ? ਪਸਰੂਰ ਦੀ ਤੂੰ ਫਿਰ ਛੇਤੀ ਆ ਗਏ ਤੇ ਲਾਹੌਰ ਤੜਕੇ ਤੇ। ਅੱਛਾ ਲਾਹੌਰ ਆ ਗਏ ਫਿਰ ਤਾਇਆ ਨਾ ਲਾਹੌਰ ਆ ਗਿਆ ਸੀ ਨਾ। ਠੀਕ ਹੈ। ਸਾਨੂੰ ਔਰ ਫਿਰ ਸਾਨੂੰ ਕੋਟੜਾ ਚ ਲੈ ਗਿਆ ਠੀਕ ਹੋ ਨਾ। ਹਾਂ ਕੋਟੜਾ ਚ ਲੈ ਗਿਆ। ਫਿਰ ਤੁਸੀਂ ਲਾਹੌਰ ਚਲੇ ਗਏ? ਹਾਂਜੀ ਲਾਹੌਰ ਚਲੇ ਗਏ। ਫਿਰ ਲਾਹੌਰੋਂ ਇੱਥੇ ਸਹੁ ਵਾਲੇ ਕਦੋਂ ਆਏ? ਸਵਾਲ ਫਿਰ ਉਹਦਾ ਅੱਗੇ ਪਤਾ ਲੱਗਦਾ ਕਿ ਤੁਸੀਂ ਆਏ ਤੇ ਪੁਰਾਣੇ ਚੱਲ ਕੇ लिए ਪੁਰਾਣੇ ਜਿਹੜੇ ਚੱਲੀਏ ਪੁਰਾਣੇ ਜਿਹੜੇ ਚੱਲੀਏ। ਇਹ ਤੇ ਪਿੰਡ ਸਹੁ ਵਾਲਾ ਹੈ ਜ਼ਿਲ੍ਹਾ ਇਹਦਾ ਸਿਆਲਕੋਟ ਹੈ ਇਹਦੇ ਨੇੜੇ ਸੰਭੜਿਆਲ ਏਅਰਪੋਰਟ ਹੈ। ਇੱਥੇ ਜਦੋਂ ਤੁਸੀਂ ਆਏ ਉੱਥੇ ਇਹਨਾਂ ਦੇ ਅੱਬੂ ਦੀ ਕਿੰਨੀ ਜ਼ਮੀਨ ਸੀ ਉੱਥੇ ਆਪਣੇ? ਜ਼ਮੀਨਾਂ ਦੇ ਵਿੱਚ ਕੋਈ ਹਿਸਾਬ ਹੀ ਨਹੀਂ ਮਰੱਬੇ ਦੇ ਮਰੱਬੇ ਤੇ ਜ਼ਮੀਨਾਂ ਤੇ ਰੱਥੇ ਖੇੜੇ ਦੇ ਵਿੱਚ ਤੁਹਾਡੀ ਮਰੱਬਿਆਂ ਦੇ ਹਿਸਾਬ ਨਾਲ ਜ਼ਮੀਨ ਸੀ? 3 ਫੁੱਟ ਮੇਰੇ ਕੋਲ ਨਾ 3 ਫੁੱਟ ਤੁਹਾਡੀ ਜ਼ਮੀਨ ਦੇ ਵਿੱਚ 3 ਡੇਰੇ ਬਣੇ ਹੋਏ ਸਨ? ਨਹੀਂ ਇੱਕ ਇੱਧਰ ਖੂਦ 3 ਤਰਫ। ਹਾਂ ਹਾਂ ਇੱਧਰ ਵੀ ਤੇ ਇੱਧਰ ਵੀ। ਉਹ ਕਿਸੇ ਖੂਹ ਦੇ ਨਾਂ ਦਾ ਪਤਾ ਹੈ? ਹਾਂ ਖੂਹ ਦੇ ਨਾਂ ਦਾ ਆਦੂ ਵਾਲਾ ਇੱਕ ਆਦੂ ਵਾਲਾ ਖੂਹ ਸੀ ਰੱਤਾ ਖੇੜਾ ਜ਼ਿਲ੍ਹਾ ਕਰਨਾਲ ਦੇ ਵਿੱਚ। ਠੀਕ ਆਦੂ ਵਾਲਾ ਉੱਥੇ ਫਸਲਾਂ ਐਸੇ ਹੁੰਦੀਆਂ ਸੀ ਨਾ ਇਹ ਸ਼ਮਾਰ ਫਸਲ ਹੁੰਦੀ ਸੀ। ਅੱਛਾ ਤੇ ਡੰਗਰ ਪਸ਼ੂ ਇੰਨੇ ਰੱਖੇ ਹੋਏ ਮੱਝਾਂ ਲੈਦਾ ਊਠ ਲੈਦਾ ਤੇ ਗਾਈਆਂ ਲੈਦਾ ਚ ਨਾ ਬਾਰੇ ਬਣਾਏ ਹੋਏ ਤੇ ਲੱਕੜੀਆਂ ਦੇ ਉੱਥੇ ਬਾੜ ਦਿੰਦੇ ਸੀ। ਇਹ ਦੁੱਧ ਘਿਓ ਤੇ ਬੜਾ ਹੁੰਦਾ ਹੋਣਾ? ਬੜਾ ਕੋ ਖਾਂਦਾ ਵੀ ਨਹੀਂ ਸੀ। ਖਾਂਦਾ ਵੀ ਨਹੀਂ? ਹਾਂਜੀ। ਕੀ ਫਰਕ ਹੈ ਅੱਜ ਦੇ ਤੇ ਜਿਹੜਾ ਨਹੀਂ ਪਾਕਿਸਤਾਨ ਬੜਾ ਅੱਲਾ ਦਾ ਸ਼ੁਕਰ ਹੈ ਅਸੀਂ ਆਪਣੇ ਇਮਾਨ ਲੈ ਕੇ ਆਗੇ ਲਗਾ ਕਿ ਅੱਲਾ ਨੇ ਕਲਮੇ ਦੀ ਬੁਨਿਆਦ ਤੇ ਪਾਕਿਸਤਾਨ ਅੱਲਾਹ ਤਾਲਾ ਦੀ ਮਿਹਰਬਾਨੀ ਸਾਨੂੰ ਅਸੀਂ ਬੜਾ ਸ਼ੁਕਰ ਅਦਾ ਕੀਤਾ ਅੱਲਾਹ ਤਾਲਾ। ਤੁਹਾਡਾ ਕਦੇ ਦਿਲ ਨਹੀਂ ਕੀਤਾ ਮੈਂ ਆਪਣਾ ਪਿੰਡ ਵੇਖਾਂ? ਸਾਡੇ ਇੱਥੇ ਜੱਟ ਰਹਿੰਦਾ ਸੀ ਨਾ ਹਿੰਦੂ ਵਿੱਚ। ਅੱਛਾ ਇੱਥੇ ਰਹਿੰਦਾ ਸੀ ਸਹੁ ਵਾਲੇ? ਉਹਦੇ ਨਾਲ ਇਕਬਾਲ ਸਿੰਘ ਇੱਥੇ ਰਹਿੰਦਾ ਸੀ? ਇਕਬਾਲ ਸਿੰਘ ਇੱਥੇ ਰਹਿੰਦਾ ਸੀ। ਠੀਕ ਹੈ। ਉਹ ਫਿਰ 3 ਵਾਰੀ ਜਾ ਕੇ ਆਏ ਹਿੰਦੁਸਤਾਨ। ਉਹ ਜ਼ਿਆਦਾ ਸੀ ਜਿਸ ਤਰ੍ਹਾਂ ਤੁਸੀਂ ਦੱਸਦੇ ਤੇ ਸਾਡਾ ਉਤਰੀ ਨਹੀਂ ਮੈਂ ਪੁੱਛਿਆ ਸੀ
ਕਿ ਆਪਣਾ ਕਦੇ ਦਿਲ ਕੀਤਾ ਮੈਂ ਆਪਣਾ ਘਰ ਵੇਖ ਲਾਂ ਜਾ ਕੇ ਕਦੇ? ਫਿਰ ਕਰ ਕਿਸ ਤਰ੍ਹਾਂ ਦੇ ਘਰ ਦਿਲ ਕਰਦਾ ਤੇਰੇ ਤਿਆਗ ਜਿਹੜੇ ਅੱਲਾ ਦਾ ਸ਼ੁਕਰ ਅਦਾ ਕੀਤਾ ਤੇਰੇ ਕੋਲ ਕੁਰਬਾਨ ਲੱਗੇ ਭੁੱਲ ਗਏ ਆਪਣਾ ਉਹ ਸਾਰਾ? ਬਿਲਕੁਲ ਕੋਈ ਰਿਸ਼ਤੇਦਾਰ ਉੱਥੇ ਰਿਹਾ ਵੀ ਕੋਈ ਨਹੀਂ ਆਪਣਾ? ਕੋਈ ਸਾਰੇ ਆ ਗਏ। ਅੱਛਾ ਇਹ ਦੱਸੋ ਕਿ ਉਦੋਂ ਸ਼ਾਦੀਆਂ ਵਿਆਹ ਕਿਸ ਤਰ੍ਹਾਂ ਹੁੰਦੇ ਹਨ? ਜਿਵੇਂ ਹੁਣ 3-3 4-4 ਦਿਨ ਚੱਲਦੇ ਰਹਿੰਦੇ ਨੇ, ਕੋਈ ਮਹਿੰਦੀ ਕੋਈ? ਇੱਥੇ ਤੇ ਮੇਰੇ ਸਾਰੇ ਚਾਚਾ ਦੀ ਸ਼ਾਦੀ ਹੋਈ ਸੀ ਨਾ। ਹਾਂਜੀ 5 ਦਿਨ ਜਾਂਦੇ ਰਹੀ ਸੀ 5 ਦਿਨ। ਅੱਛਾ 5 ਦਿਨ ਇਹਨਾਂ ਦੇ ਅੱਬੂ ਤੁਹਾਡੇ ਪਿੰਡ ਰਹੇ ਸਨ? ਹਾਂ ਜੀ 5 ਦਿਨ। ਤੇ ਕੀ ਖਵਾਇਆ ਪਿਆ ਸੀ ਉਹਨਾਂ ਨੂੰ? ਜਿਹੜਾ ਕੁਝ ਘਿਓ ਸ਼ਿਓ ਕੀ? ਉਹਦਾ ਮਠਿਆਈਆਂ ਦੇ ਬੇਟਾ ਲੱਡੂ ਪਕਾਉਂਦੇ ਤੇ ਪਕੌੜੇ ਪਕਾਉਂਦੇ ਤੇ ਚੰਗਣੀ ਆਪਣੀ ਸਿੰਗਣੀ ਕਹਿੰਦੇ ਨਾ ਹੁਣ ਤਾਂ ਉਹਦੇ ਪਕੌੜੇ ਕਹਿੰਦੇ ਤੇ ਮਨ ਪਕੌੜੇ ਪਕਾਉਂਦੇ ਤੇ ਕੁਝ 4-5 ਮਨ ਤੇ ਸਿਰੇ ਪਕਾਏ ਤੇ ਲੱਡੂ ਪਕਾਏ ਤੇ ਸਹੀ ਜਲੇਬੀਆਂ ਲੱਡੂ ਹੁੰਦੇ ਤੇ ਤਾਂ। ਅੱਛਾ ਮਤਲਬ ਕਿ 4-4 5-5 ਦਿਨ ਬਰਾਤ ਠਹਿਰਦੀ ਸੀ। ਤੇ ਉਹ ਘੋੜੀਆਂ ਕੁੜੀਆਂ ਤੇ ਆਉਂਦੇ ਹਨ? ਘੋੜੀਆਂ ਸਾਡੇ ਤਾਂ ਊਠਾਂ ਦੇ। ਅੱਛਾ ਊਠਾਂ ਦੇ? ਤਾਂ ਊਠਾਂ ਦੇ ਗਏ ਤੇ ਜੰਮ ਅੱਧੇ ਸਮਾਨ ਟੰਗੇ ਗਏ। ਇੱਥੋਂ ਰੱਤੇ ਖੇੜੇ ਤੋਂ ਤੁਹਾਡਾ ਪਿੰਡ ਦਾ ਕੀ ਨਾਮ ਦੱਸਿਆ ਸੀ? ਵੱਡੇ ਵੀਰੋ ਕੀ। ਉੱਥੇ ਜਿਹੜਾ ਨਾ ਉਹ ਉਹਦੇ ਤੇ ਗਏ ਸਨ, ਊਠਾਂ ਤੇ ਗਏ ਸਨ ਉਦੋਂ? ਸਹੀ ਹੋ ਗਿਆ। ਫਿਰ ਤੁਸੀਂ ਬਾਅਦ ਚ ਆਣਾ ਜਾਣਾ ਹੁੰਦਾ ਸੀ, ਤੁਸੀਂ ਕਾਹਦੇ ਤੇ ਜਾਂਦੇ ਸੀ? ਅੱਛਾ ਗੱਡੀ ਜਾਂਦੀ ਸੀ? ਨਾਭੇ ਤੋਂ ਗੱਡੀ ਲੱਗਦੀ ਨਾਭਾ ਸ਼ਹਿਰ ਤੀ। ਹਾਂ ਨਾਭੇ ਤੋਂ ਤੁਹਾਡਾ ਪਿੰਡ ਜਿਹੜਾ ਸੀ ਬੜੀ ਦੂਰ ਤੇ ਉਹ ਉੱਥੇ ਗੱਡੀ ਜਾਂਦੀ ਸੀ। ਹਾਂਜੀ ਤੇ ਇੱਥੇ ਜੇ ਤੁਹਾਨੂੰ ਹੁਣ ਅਸੀਂ ਲੈ ਜਾਈਏ ਕਰਨਾਲ, ਤੁਸੀਂ ਆਪਣੇ ਪਿੰਡ ਜਾ ਸਕਦੇ ਹੋ ਰੱਤੇ ਖੇੜੇ? ਤੁਹਾਨੂੰ ਨਹੀਂ ਯਾਦ ਕਿ ਕਿਹੜਾ ਰਸਤਾ ਜਾਂਦਾ? ਨਾ ਕੋਈ ਪਤਾ ਨਹੀਂ, ਕੋਈ ਯਾਦ ਨਹੀਂ ਹੈ? ਕੋਈ ਯਾਦ ਨਹੀਂ। ਤੁਹਾਡੀ ਉਦੋਂ ਉਮਰ ਕਿੰਨੀ ਕੁ ਸੀ? ਹੈ ਸੀ 15-18 ਸਾਲ? ਅੱਜ ਜਦੋਂ ਪਾਕਿਸਤਾਨ ਬਣਿਆ? ਹਾਂ 15 ਸਾਲ ਦੇ। 15 ਉਂਝ ਤੁਹਾਨੂੰ ਗੱਲਾਂ ਤੇ ਯਾਦ ਨੇ ਨਾ ਸਾਰੀਆਂ? ਹਾਂ ਗੱਲਾਂ ਉਹ ਵੀ ਯਾਦ ਨਹੀਂ ਸਮਝ। ਜਿਹੜਾ ਤੁਹਾਡਾ ਆਪਣਾ ਪਿੰਡ ਸੀ ਪੇਕਿਆਂ ਦਾ, ਉੱਥੇ ਤੁਹਾਡੀ ਕੋਈ ਸਹੇਲੀਆਂ ਸੁਲੀਆਂ ਵੀ ਹੋਣੀਆਂ ਨੇ ਕਿ ਨਾਲ ਨਾਲ ਦੇ ਘਰਾਂ ਦੀਆਂ? ਕਿਸੇ ਦਾ ਨਾਂ ਯਾਦ ਹੈ? ਬਸ ਮੀਰੋ ਸੀ। ਬੀਰੋ? ਮੀਰੋ ਉਹ ਕਿੰਨਾ ਦੀ ਸੀ? ਜੱਟਾਂ ਹਿੰਦੂ ਜੱਟਾਂ ਦੀ ਮੀਰੋ ਸੀ ਜਿਹੜੀ ਤੁਹਾਡੀ ਹਮ ਉਮਰ ਸੀ? ਬੜਾ ਪਿਆਰ ਸੀ। ਹਾਂ ਹਮ ਉਮਰ ਦੇ ਉਹ ਫਿਰ ਉਹਦਾ ਪੀਲਾ ਤੋੜਨ ਲੱਗੀ ਨਾ ਬਣ ਤੋਂ। ਅੱਛਾ ਉਹ ਗਿਰ ਗਈ ਸਮਝਿਆ। ਅੱਛਾ ਉਹ ਫੌਤ ਹੋ ਗਈ। ਅੱਛਾ ਉਹ ਜਿਹੜੀ ਕੀ ਨਾਂ ਦੱਸਿਆ ਉਹਦਾ? ਮੀਰੋ ਜੱਟਾਂ ਦੀ ਸੀ। ਜੱਟਾਂ ਦੀ ਉਹ ਮਰ ਗਈ ਸੀ ਤੁਹਾਡੇ ਹੁੰਦੇ ਹੀ ਮਰ ਗਈ ਸੀ? ਮਰ ਗਈ। ਹੋਰ ਕੋਈ ਉੱਥੇ ਕੋਈ ਜਿਹੜਾ ਤੁਹਾਡਾ ਪੇਕਾ ਪਿੰਡ ਸੀ ਉੱਥੇ ਕੋਈ ਤੁਹਾਨੂੰ ਯਾਦ ਨੇ ਜਿਹੜੇ ਮੁਸਲਮਾਨ ਤੋਂ ਇਲਾਵਾ ਹੋਰ ਕੋਈ ਤੁਹਾਡੇ ਨਾਲ ਕੋਈ ਘਰ ਹੋਣ? ਮੁਸਲਮਾਨ ਦੇ ਉੱਤੇ ਠੀਕ 20 ਘਰ ਤੇ ਬਸ ਮੁਸਲਮਾਨ। ਬਾਕੀ ਕੌਣ ਸਨ? ਹਿੰਦੂ ਸਾਰਾ ਪਿੰਡ। ਉਹਨਾਂ ਚੋਂ ਕੋਈ ਕਿਸੇ ਆਪਣੇ ਉਮਰ ਦੀ ਕਿਸੇ ਮਾਈ ਦਾ ਨਾਂ ਕਿਸੇ ਕੁੜੀ ਦਾ ਨਾਂ ਯਾਦ ਹੈ ਹੁਣ ਵੀ ਕਿ ਨਹੀਂ? ਭੁੱਲ ਗਏ? ਤੇ ਉਦੋਂ ਵੀਰੋ ਸੀ। ਹਾਂ ਵੀਰੋ ਸੀ ਸਮਝੇ। ਠੀਕ ਬਾਈ ਨਾਲ ਵੀਰੋ ਸੀ। ਹਾਂ ਕਿ ਸਾਡੀ ਕਮਾਂਡ ਦੀ ਪਤਾ ਭੁੱਲ ਗਏ। ਉਦੋਂ ਖੇਡਾਂ ਖੁੱਡਾਂ ਕੀ ਖੇਡਦੇ ਹੁੰਦੇ ਹੋ ਜਦੋਂ ਤੁਸੀਂ 10-15 ਸਾਲ ਆਪਣੇ ਘਰ ਦੇ ਵਿੱਚ? ਕੀ ਖੇਡਦੇ ਹੁੰਦੇ ਆ ਕੁੜੀਆਂ? ਸੁਣਦੇ ਜਾਂਦੇ ਫਿਰ ਪਾਣੀ ਭਰਨ। ਅੱਛਾ ਠੀਕਰੀਆਂ ਖੇਡਦੇ ਹੁੰਦੇ ਸੀ। ਠੀਕ ਹੈ ਮੈਂ ਠੀਕਰੀਆਂ ਖੇਡ ਲੈਣੀਆਂ। ਤੇ ਆਪਣੇ ਘਰਾਂ ਦੇ ਵਿੱਚ ਹੀ ਡੰਗਰ ਡੂੰਗਰ ਰੱਖੇ ਹੁੰਦੇ ਸੀ ਉਦੋਂ ਤੁਹਾਡੇ ਵਾਲਿਦ ਸਾਹਿਬ ਨੇ? ਤੇ ਤੁਹਾਡੇ ਅੱਬੂ ਜੀ ਦਾ ਕੀ ਨਾਂ ਸੀ? ਨਿਜ਼ਾਮਦੀਨ। ਤੇ ਤੁਹਾਡੇ ਦਾਦੇ ਦਾ? ਦਾਦੀ ਦਾ ਫਤਿਹ। ਇਹ ਵੀਰੋ ਵੱਡਾ ਵੀਰੋ ਕੀ ਦੱਸਿਆ ਤੁਸੀਂ? ਵੱਡਾ ਵੀਰੋ ਕੀ ਨਾਭੇ ਦੇ ਕੋਲ? ਨਾਭੇ ਸੁਨਾਮ ਦੇ ਕੋਲ। ਸੁਨਾਮ ਦੇ ਕੋਲ? ਸੁਨਾਮ ਤੋਂ ਵੱਡਾ ਵੀਰੋ ਕੀ ਤੁਹਾਡਾ ਜਿਹੜਾ ਪੇਕਿਆਂ ਦਾ ਪਿੰਡ ਸੀ ਉਹ ਇੰਨੀ ਕੁ ਦੂਰ ਸੀ ਜਿਵੇਂ ਇੱਥੋਂ ਲਾ ਲਓ ਕਿ 10-15 ਕਿਲੋਮੀਟਰ, ਜਿਵੇਂ ਸਿਆਲਕੋਟ ਇੱਥੋਂ 100 ਵਾਲੇ ਤੋਂ? ਫਿਰ ਜਦੋਂ ਤੁਸੀਂ ਲਾਹੌਰ ਤੋਂ ਇੱਥੇ ਆਏ 100 ਵਾਲੇ, ਇੱਥੇ ਕੋਈ ਮਕਾਨ ਖਾਲੀ ਮਿਲ ਗਏ ਸੀ? ਕਿਵੇਂ ਤੁਸੀਂ ਲੱਭੇ ਆ ਘਰ ਚ? ਕਿਵੇਂ ਆ ਕੇ ਉਦੋਂ ਪੁਰਾਣੇ? ਟੁੱਟੇ ਹੋਏ ਤੇ ਤਾਇਆ ਜੀ ਜਾ ਕੇ ਤੇ ਨਾ ਲਾਹੌਰ। ਹਾਂਜੀ ਭਰੀਆਂ ਦੁਕਾਨਾਂ ਪਈਆਂ ਸੀਆਂ, ਭਰੇ ਮਕਾਨ ਪਏ ਤੇ ਸਮਾਨ ਦੇ। ਹਾਂ ਉਹ ਰੁਕਿਆ ਕੋਈ ਦਿਲ ਕੋਈ ਟੁੱਟੇ ਹੋਏ ਦਿਖਣ ਕਿੱਥੇ ਜਾਵਾਂਗੇ ਸੀ? ਕੀ ਬਣੂਗਾ ਸਾਡੇ ਨਾਲ? ਕੋਈ ਪਤਾ ਹੀ ਨਹੀਂ ਸੀ ਕਿ ਮੰਜ਼ਿਲ ਕਿੱਥੇ ਵੇ ਸਾਡੀ, ਜਾਣਾ ਕਿੱਥੇ ਵੇ ਸੀ? ਕਿੱਥੇ ਜਾਣਾ ਚਾਹੀਦਾ। ਅੱਛਾ ਤੇ ਫਿਰ ਇੱਥੇ ਕਿੰਨੀ ਦੇਰ ਬਾਅਦ ਆਏ ਲਾਹੌਰੋਂ? ਲਾਹੌਰੋਂ ਆਏ ਤੇ ਕੋਈ 2 ਮਹੀਨੇ ਬਾਅਦ। 2 ਮਹੀਨੇ ਬਾਅਦ ਫਿਰ ਇੱਥੇ ਇਸੇ ਮਕਾਨ 'ਚ ਹੀ ਆਏ? ਇਸੇ ਮਕਾਨ ਫਿਰ ਲਿਆ ਮੁੱਲ ਲਿਆ। ਅੱਛਾ ਇਹ ਮੁੱਲ ਲਿਆ, ਤੁਹਾਨੂੰ ਲਾਟ ਨਹੀਂ ਹੋਇਆ? ਨਾ ਮੈਨੂੰ ਖਰੀਦੇ ਨੇ ਤੇ ਸਭ ਕੁਝ ਹਰ ਚੀਜ਼ ਮੁੱਲ ਖਰੀਦੀ ਹੈ। ਇਹ ਤੁਹਾਨੂੰ ਮਕਾਨ ਵੀ ਨਹੀਂ ਮਿਲਿਆ? ਤੇ ਜਿਹੜੀ ਜ਼ਮੀਨ ਸੀ ਤੁਹਾਡੀ ਉੱਥੇ ਆਪਣੀ ਕਰਨਾਲ 'ਚ ਉਹ ਮਿਲੀ ਕੋਈ? ਨਾ ਸੁਣ ਮੇਰੀ ਬਾਤ। ਉਹ ਪਿੰਡ ਦਾ ਜੱਟ ਸੀ
ਠੀਕ ਹੈ ਉਸੇ ਪਿੰਡ ਦਾ ਠੀਕ ਹੈ ਜੱਟ ਸੀ। ਉਹਨੇ ਫਿਰ ਉਹਦੇ ਨੰਬਰ ਸਾਨੂੰ ਆ ਗਏ। ਹਾਂ ਉਹ ਤੇ ਸਾਡੇ ਨੰਬਰ ਜ਼ਿਆਦਾ ਸੀ ਨਾ ਉਹਨੂੰ। ਅੱਛਾ ਅੱਛਾ ਉਹ ਸਾਡੀ ਜ਼ਮੀਨ ਉਹਨੇ ਪਵਾ ਲਈ, ਠੀਕ ਹੈ ਉਹਦੀ ਜ਼ਮੀਨ ਸਾਨੂੰ ਆ ਗਈ। ਸਾਨੂੰ ਕੱਕੋ ਨਹੀਂ ਮਿਲਿਆ, 10 ਤਾਂ ਨਹੀਂ ਮਿਲਿਆ। ਮਤਲਬ ਕਿ ਤੁਹਾਡੀ ਉੱਥੇ ਤੁਹਾਨੂੰ ਆਪਣੀ ਜ਼ਮੀਨ ਦਾ ਰੁਪਈਏ ਚੋਂ 5 ਪੈਸੇ ਵੀ ਨਹੀਂ ਮਿਲੇ। ਉਹ ਵੀ ਟੈਡੀ ਪੈਸਾ ਵੀ ਨਹੀਂ ਮਿਲਿਆ। ਅੱਛਾ ਇਹ ਤਾਂ ਟੈਡੀ ਪੈਸਾ ਵੀ ਨਹੀਂ ਮਿਲਿਆ। ਕਦੇ ਇਹਨਾਂ ਦੇ ਅੱਬੂ ਦਾ ਦਿਲ ਵੀ ਨਹੀਂ ਕੀਤਾ ਕਿ ਮੈਂ ਆਪਣਾ ਪਿੰਡ ਵੇਖਾਂ ਧੱਤਾ ਖੇੜਾ ਜਾ ਕੇ ਕਦੇ? ਫਿਰ ਉੱਥੇ ਛੱਡ ਕੇ ਜਾ ਕੇ ਕਾਪਰਾਂ ਨੂੰ ਫਿਰ ਜਾਂਦੇ ਕੰਮ ਹਾਂ ਕਦੇ ਦਿਲ ਨਹੀਂ ਕੀਤਾ ਵੀ ਮੈਂ ਜਿਸ ਤਰ੍ਹਾਂ ਹੁੰਦਾ ਨਾ ਕੋਈ ਬੰਦੇ ਕਹਿੰਦੇ ਨੇ ਯਾਰ ਮੈਂ ਆਪਣਾ ਮੈਂ ਕਹਾ ਪਿੰਡ ਵਾਲੇ ਲੋਕਾਂ ਨੇ ਤੇ ਨਹੀਂ ਸੀ ਤੰਗ ਕੀਤਾ? ਨਾ ਕੋਈ ਚੀਜ਼ ਨਹੀਂ, ਸਾਰੇ ਮੁਸਲਮਾਨ ਤੇ ਨਾ। ਹਾਂ ਸਾਰੇ ਮੁਸਲਮਾਨ ਸਨ, ਉਹ ਸਾਰੇ ਆ ਗਏ। ਸਾਰੇ ਆ ਗਏ ਕਮੀ ਕੁਮੀ ਤੇ ਬਸ ਉਹ ਵਿਚਾਰੇ ਰੋਂਦੇ ਨਹੀਂ ਛੱਡਿਆ ਸੀ ਉਹਨਾਂ ਨੂੰ। ਅੱਛਾ ਉਹ ਰੋਂਦੇ ਹੋਣੇ ਨੇ ਵੀ ਚੌਧਰੀ ਜਾ ਰਹੇ ਨੇ। ਆ ਕੇ ਕਦੋਂ ਆਓਗੇ ਤੁਸੀਂ? ਹਾਂ ਨਾਲੇ ਰੋਣ ਨਾਲੇ ਕਦੋਂ ਆਓਗੇ ਤੁਸੀਂ? ਅੱਛਾ ਹਾਂ ਸਹੀ ਅੱਛਾ ਉਹ ਯਾਦ ਕਰਦੇ ਰਹੇ ਤੁਹਾਨੂੰ ਕਿ ਕਦੋਂ ਆਓਗੇ, ਕਿਉਂ ਜਾ ਰਹੇ ਹੋ? ਆਪਣਾ ਸਾਰਾ ਕੁਝ ਇੰਝ ਹੀ ਛੱਡ ਕੇ ਆ ਗਏ ਬਸ। ਹਰ ਚੀਜ਼ ਛੱਡ ਕੇ ਆ ਗਏ। ਜਦੋਂ ਜਿਹੜਾ ਤੁਹਾਡਾ ਘਰ ਸੀ ਉੱਥੇ ਰੱਤੇ ਖੇੜੇ, ਉਹਦੇ ਕਿੰਨੇ ਕਮਰੇ ਹਨ ਜੇ ਤੁਹਾਨੂੰ ਯਾਦ ਹੈ ਹੁਣ ਕਿਵੇਂ ਦਾ ਸੀ? ਆਹੋ ਕਿਵੇਂ ਦਾ ਸੀ? ਸਾਡਾ ਦਰਵਾਜ਼ਾ ਸੀ ਨਾ ਜਿਹੜਾ, ਹਾਂਜੀ ਉਹਦੇ 3 ਕਮਰੇ ਇੱਧਰ ਤੇ 3 ਕਮਰੇ ਇੱਧਰ। 3 ਕਮਰੇ ਇੱਧਰ 3 ਇੱਧਰ। ਹਾਂ ਜਿਹੜਾ ਊਂਠ ਲੱਦੇ ਲਦਾਏ ਉੱਥੇ ਵਿੱਚ ਵੜ ਗਏ, ਗੱਡਾ ਲੱਦਾ ਲਦਾਏ ਵਿੱਚ ਵੜ ਗਏ। ਬਈ ਐਡਾ ਵੱਡਾ ਦਰਵਾਜ਼ਾ ਸੀ ਕਿ ਦਰਵਾਜ਼ਾ ਸੀ। ਊਂਠ ਲੱਦਿਆ ਗੱਡਾ ਲਦਾਇਆ ਅੰਦਰ। ਜੋ ਅਫਸਰ ਆਉਂਦਾ ਤੇ ਉੱਥੇ ਹੀ ਆਉਂਦਾ। ਇਹਨਾਂ ਦੇ ਅੱਬੂ ਕੋਲ ਹਾਂਜੀ ਜਾਂ ਇਹਨਾਂ ਦੇ ਦਾਦੇ ਦਾ ਕੀ ਨਾਂ ਸੀ? ਨਿਜ਼ਾਮਦੀਨ। ਉਹਨਾਂ ਦਾ ਨਾਮ ਹੀ ਨਿਜ਼ਾਮ। ਅੱਛਾ ਇਹਨਾਂ ਦੇ ਦਾਦੇ ਦਾ ਨਾਮ ਵੀ ਨਿਜ਼ਾਮਦੀਨ ਸੀ। ਮੇਰੇ ਅੱਬੇ ਦਾ ਵੀ ਨਾਮ ਨਿਜ਼ਾਮਦੀਨ ਸੀ। ਅੱਛਾ ਇਹਨਾਂ ਦੇ ਦਾਦੇ ਮਾਮੇ ਫੁੱਫੀਆਂ ਦੇ ਥੇ। ਅੱਛਾ ਅੱਛਾ ਮੇਰੇ ਅੱਬੇ ਜੀ ਦਾ ਫੁੱਫੀ ਦਾ ਪੁੱਤਰ ਸੀ, ਮੇਰੇ ਅੱਬਾ ਜੀ ਮਾਮੇ ਦਾ ਪੁੱਤਰ ਸੀ। ਠੀਕ ਹੋ ਗਿਆ। ਅੱਛਾ ਤੁਹਾਡੇ 3 ਕਮਰੇ ਇੱਧਰ ਸਨ, 3 ਇੱਧਰ ਸਨ, ਐਡਾ ਵੱਡਾ ਦਰਵਾਜ਼ਾ ਸੀ। ਦਰਵਾਜ਼ਾ ਦੀ ਉੱਤੇ ਜਿੱਥੇ ਅਫਸਰ ਆਉਂਦੇ ਥੇ ਉਹ ਪਿੱਛੇ ਦੇ ਮਕਾਨ ਦਾ ਪਿੱਛੇ ਤੇ ਨਾ। ਅੱਛਾ ਮਕਾਨ ਪਿੱਛੇ ਸੀ। ਹਾਂ ਪਿੱਛੇ ਦੇ ਮਕਾਨ ਕਿੰਨੇ ਥੇ ਸਾਰੇ। ਅੱਛਾ ਕੁਛ ਹੋਰ ਘੱਟ ਸੀ ਸਮਝੀ। ਉਂਝ ਜਿਵੇਂ ਉੱਥੇ ਮੌਜਾਂ ਹਨ, ਇੱਥੇ ਤੇ ਸ਼ੁਰੂ ਚ ਆ ਕੇ ਬੜੀ ਗਰੀਬੀ ਹੋਣੀ ਹੈ, ਬੜੇ ਹਾਲਾਤ। ਉੱਥੇ ਤੇ ਚੌਧਰੀ ਸੀ ਨਾ, ਚੌਧਰੀ ਆਪਣਾ ਦੁੱਧ ਘਿਓ ਮਾਲ ਡੰਗਰ ਸਾਰਾ। ਅਫਸਰ ਉੱਥੇ ਹੁੰਦੇ ਤੇ। ਅੱਛਾ ਹਾਂਜੀ ਇਹਨਾਂ ਦੇ ਦਾਦੇ ਨੂੰ ਮਿਲਿਆ। ਦਾਦੇ ਜੇ ਦਾਦਾ ਸੀ ਨਾ ਹਾਂ ਉਹ ਨੰਬਰਦਾਰ ਸੀ ਸਮਝੇ। ਉਹ ਚ ਉਹਦੇ ਅਫਸਰ ਜੋ ਵੀ ਆਉਂਦਾ ਅਫਸਰ ਉੱਥੇ ਰੱਤੇ ਖੇੜੇ ਜਿੰਨੇ ਵੀ ਆਣਾ ਉਹਨਾਂ ਦੇ ਦਾਦੇ ਨਿਜ਼ਾਮਦੀਨ ਨੂੰ ਨੇ ਮਿਲਣਾ। ਬੜਾ ਰਿਹਾ ਬੜਾ ਸੀ। ਮੈਂ ਕਿਹਾ ਜਣਾ ਜਵਾਨ ਸੀ ਸਨ ਦੁਕਾਨ। ਅੱਛਾ ਹਾਂਜੀ ਬੜਾ ਤੇ ਉਹ ਉੱਥੇ ਹੀ ਫੌਤ ਹੋ ਗਏ ਸਨ ਇਹਨਾਂ ਦੇ ਦਾਦਾ ਜੀ? ਅੱਛਾ ਉਹ ਵੀ ਆਏ ਸਨ। ਆ ਗਏ ਸਭ ਆ ਗਏ। ਤੁਹਾਡੇ ਰਿਸ਼ਤੇਦਾਰ ਸਾਰੇ ਠੀਕ ਠਾਕ ਆਏ ਨੇ, ਕੋਈ ਕੱਟ ਵੱਟ ਨਹੀਂ ਰਾਜ ਹੋਈ? ਉਂਝ ਤੁਸੀਂ ਕਿਧਰੇ ਵੇਖੇ ਹੈ ਲੋਕ ਪਏ ਮਰੇ ਕੱਟੇ ਕਿਧਰੇ ਰਸਤੇ ਦੇ ਵਿੱਚ? ਬਥੇਰੇ ਦੇਖੇ। ਮਤਲਬ ਇੱਕ ਬੱਚੀ ਆਈ ਹੈ ਕੋਈ 15 ਸਾਲ ਦੀ। ਅੱਛਾ ਉਹਦੇ ਇੰਨੇ ਭੰਡੇ ਲੱਗੇ ਹੋਏ ਨੇ ਬੇਹੱਦ ਅੰਤ ਕੋਈ ਨਹੀਂ। ਭੱਜਿਆ ਨਾਲ ਪਰੋਈ ਹੋਈ ਸਮਝੋ। ਮਤਲਬ ਮਾਰ ਕੇ ਉਹਨੂੰ ਸਾਰੀ ਛਿੱਲੀ ਹੋਈ, ਉਹ ਤੁਸੀਂ ਵੇਖੀ? ਉਹ ਕਿੱਥੇ ਦੇਖੀ ਸੀ? ਉਹ ਕੁਝ ਨੀਚੇ ਕੋਲੇ ਸੀ ਨਾ ਕਰੀ ਜਿਹੜਾ ਕਿ ਚਾਪਾ ਕੋਈ ਕਹੇ ਜਾ ਨਾਬਾ ਚਾਪਾ ਹੈ ਜਿਹਦੇ ਪਿੰਡ ਦੇ ਕੋਲੇ। ਅੱਛਾ ਉੱਥੇ ਜੀ ਗਿਆ। ਅੱਛਾ ਉਹ ਸਾਡੇ ਜੀ ਕਾਬਲਾ ਆ ਗਿਆ ਨਾ, ਕਾਬਲੇ ਦੀ ਚਾਹੀ ਉਹ ਦੇਖਿਆ ਫਿਰ ਉਹ ਬਚ ਗਈ ਸੀ? ਨਾ ਮਰ ਗਈ। ਫੌਤ ਹੋ ਗਈ। ਮਰ ਗਈ। ਫੌਤ ਹੋ ਗਈ। ਠੀਕ ਹੈ। ਤੁਸੀਂ ਸ਼ੁਕਰ ਅਦਾ ਕਰਦੇ ਹੋ ਕਿ ਸਾਨੂੰ ਆਪਣਾ ਇੱਕ ਮੁਲਕ ਮਿਲ ਗਿਆ, ਅਸੀਂ ਮੁਸੀਬਤਾਂ ਤੋਂ। ਅਸੀਂ ਇਸਲਾਮ ਚ ਆ ਗਏ ਸਾਡੇ। ਠੀਕ ਹੈ। ਉਹਨੇ ਕਾਫਰਾਂ ਚੋਂ ਇਸਲਾਮ ਚ ਆ ਗਏ ਸਾਡੇ। ਠੀਕ ਹੋ ਗਿਆ। ਸ਼ੁਕਰ ਅਦਾ ਕੀਤਾ ਅੱਲਾਹ ਤਾਲਾ ਦਾ। ਹਾਂ ਉਹ ਤਾਂ ਮੁਹੱਬਤਾਂ ਬੜੀਆਂ ਸੀ। ਠੀਕ ਹੋ ਗਿਆ। ਹਾਂ ਮੁਹੱਬਤਾਂ ਬੜੀਆਂ ਸੀ। ਮੁਹੱਬਤਾਂ ਬੜੀਆਂ, ਇੱਕ ਦੂਜੇ ਦੀ ਇੱਜ਼ਤ ਕਰਨੀ। ਮੇਰੇ ਅੱਬੇ ਜੀ ਜਿਹੜੇ ਸੀ ਨਾ ਹਾਂ ਉਹ ਕੋਈ 6 ਮਹੀਨੇ ਪਿੱਛੋਂ ਆਏ ਤੇ ਸਾਡੇ ਤੋਂ। ਤੁਹਾਡੇ ਅੱਬਾ ਜੀ 6 ਮਹੀਨੇ ਪਿੱਛੋਂ ਆਏ? ਬਾਅਦ ਆਏ ਤੇ ਹਾਂ। ਉਹ ਕਿਉਂ ਉੱਥੇ ਰਹਿ ਗਏ ਸਨ? ਰੱਖ ਲਏ ਸੀ ਹਿੰਦੂਆਂ ਨੇ। ਅਬੇ ਪਿਆਰ ਇੰਨਾ ਸੀ ਉਹਨਾਂ ਨੇ ਕਿ ਇੱਥੇ ਰਹਿ ਜਾਓ। ਬੜਾ ਪਿਆਰ ਸੀ ਬੇਟਾ, ਬਹੁਤ ਪਿਆਰ ਸੀ ਅੰਤ ਕੋਈ। ਜਿਸ ਵਕਤ ਫਿਰ ਉਹ ਛੱਡ ਕੇ ਗਏ ਨੇ ਨਾ ਗੱਡਿਆਂ ਤੇ ਛੱਡ ਕੇ ਗਏ ਤੇ ਕੋਟਲੇ। ਅੱਛਾ ਕੋਟਲੇ ਛੱਡ ਕੇ ਗਏ ਤੇ ਸਮਝੇ ਰੋਂਦੇ ਗਏ ਆ ਗਏ ਕਦੋਂ ਆਉਂਗੇ ਤੁਸੀਂ। ਤੇ ਉਹ ਜਿਹੜੇ ਤੁਹਾਡੇ ਅੱਬੇ ਦੇ ਦੋਸਤ ਸਨ ਕਿਸੇ ਦੇ ਨਾਂ ਦਾ ਪਤਾ ਹੈ? ਗਿੰਦਰ ਸੀ, ਜੱਗਰ ਸੀ। ਇਹ ਕੀ ਨਾਂ ਲਿਆ? ਗਿੰਦਰ ਸਿੰਘ। ਤੇ ਹੋਰ ਕੀ ਨਾਂ ਲਿਆ? ਜੱਗਰ ਸਿੰਘ ਤੇ ਗਿੰਦਰ ਸਿੰਘ, ਪਿੰਡ ਵੀਰੋ ਕੀ ਵੱਡੀ ਸਨਾਮ ਦੇ ਕੋਲ। ਇਹ ਹੋਰ ਕੀ ਨਾਂ ਦੱਸਿਆ? ਗਿੰਦਰ ਕਾਕਾ ਸਿੰਘ। ਇਹ ਤੁਹਾਡੇ ਅੱਬਾ ਜੀ ਦੇ ਦੋਸਤ ਸਨ? ਉਹਨਾਂ ਦੀ ਅਸੀਂ ਰਿਕਾਰਡ ਕਰਨੇ ਆ ਨਾ ਪੇ, ਇਹ ਉਹ ਵੇਖ ਰਹੇ ਨੇ ਤੁਹਾਨੂੰ ਨਾ, ਜਿਹੜੇ ਤੁਹਾਡੇ ਅੱਬਾ ਜੀ ਦੇ ਦੋਸਤ ਸਨ ਨਾ, ਉਹਨਾਂ ਦੇ ਜਿਹੜੇ ਬੱਚੇ ਨੇ ਤੁਹਾਡੇ ਦੇ ਭਰਾ ਹੀ ਲੱਗੇ ਨਾ, ਭੈਣਾਂ ਭਰਾ ਹੀ ਲੱਗੇ। ਜਦੋਂ ਅਸਲ ਲੋਕ
ਉਹ ਕਹਿੰਦੇ ਨੇ ਵੇਲਾ ਭੈੜਾ ਸੀ, ਲੋਕ ਠੀਕ ਹੀ ਸਨ। ਵਕਤ ਇੰਜ ਦਾ ਆ ਗਿਆ ਸੀ ਕਿ ਵਕਤ ਆ ਗਿਆ ਸੀ ਕਿ ਲੋਕਾਂ ਦੇ ਨਾਲ ਮੁਸੀਬਤਾਂ। ਬੜਾ ਪਿਆਰ ਤੇ ਉਹਦਾ ਮੈਂ ਕਹਾਂ ਤਾਂ ਕੋਈ ਬੇਸ਼ੁਮਾਰ ਪਿਆਰ। ਅੱਛਾ, ਕੋਈ ਲੜਾਈ ਲੜੂਈ ਤੇ ਕੋਈ ਨਹੀਂ? ਦਾਦੀ ਰੱਤੋ ਦਾ ਵੀ ਵਾਕਿਆ ਸੁਣਾਓ ਮੱਝ ਦੇ ਨਾਲ। ਅੱਛਾ, ਦਾਦੀ ਦੀ ਗੱਲ ਸੁਣਾਓ, ਇਹਨਾਂ ਦੀ ਦਾਦੀ ਦੀ। ਜਿਹੜੀ ਦਾਦੀ ਸੀ ਤੇ ਮੇਰੇ ਬਾਪ ਦੀ ਫੁੱਫੀ ਸੀ ਨਾ, ਜਿਹਨੇ ਪਿੰਡ ਬੰਨਿਆ ਸੀ, ਉਹ ਆ ਕੇ ਨਾ ਰਾਤ ਨੂੰ ਚੋਰ ਬੰਦ ਖੋਲਣ ਆ ਗਿਆ ਬੇਟਾ। ਬਲਦ ਕਹਿੰਦੇ ਨੇ ਟੱਗਿਆ। ਹਾਂ, ਟੱਗਰ ਇਹ ਉਹਨੇ ਬਾਹ ਫੜ ਲਈ। ਅੱਛਾ, ਮੇਰਾ ਬੱਚੂ ਕਹਿੰਦੀ ਬਸ ਵਕਤ ਤੇ ਤੇਰਾ ਹੈ, ਮੈਂ ਬਾਹ ਚਲਾ। ਜਵਾਨ ਦਾ ਦਾਦੀ ਨੇ ਕਿਹਾ ਐਡੀ ਜਰਮਾਨੀ ਦੀ ਜਹਾਜ਼ ਸ਼ਮਾਰ ਪਈ। ਦਾਦੀ ਨੇ ਕਿਹਾ ਉਹਨੇ ਬਾਹ ਫੜ ਲਈ ਨਾ, ਉਹਨੇ ਚੌਥਾ ਜ਼ੋਰ ਲਾ ਲਿਆ ਪਰ ਉਸਨੇ ਬਾਹ ਨਹੀਂ ਛੱਡੀ। ਡਾਕੂ ਕੋਲ ਜਿਹੜਾ ਨਾ ਬਾਹ ਨਹੀਂ ਛੁੱਟੀ ਹੈ। ਚਲਾ ਲਿਆ ਤੇ ਮੱਝ ਤੋਬਾ ਕਹਿੰਦੀ ਮੈਂ ਨਹੀਂ ਹੁੰਦਾ ਕਿਸੇ ਨੂੰ ਕੋਈ ਨਹੀਂ ਕਰਦਾ। ਅੱਛਾ, ਤੋਬਾ ਕਰ ਲਈ ਫਿਰ ਤੋਬਾ ਉਹਨੇ। ਕਰ ਲਈ, ਚੱਲ ਕੇ ਬੈਠਾ ਤੇ ਮੱਝ ਦੇਤੀ ਉਹਨੂੰ। ਜਗ੍ਹਾ ਜਗ੍ਹਾ। ਅੱਛਾ, ਮੱਝ ਵੀ ਉਹਨੂੰ ਹੀ ਮੱਝ ਦੇ ਮੱਝ ਦਿੱਤੀ। ਦੇਤੀ। ਅੱਛਾ, ਸਹੀ ਗੱਲ। ਹੋਰ ਕੋਈ ਉਸ ਵੇਲੇ ਦੀ ਸਾਨੂੰ ਗੱਲ ਸੁਣਾਓ, ਕੋਈ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਰੱਤੇ ਖੇੜੇ ਦੀ ਕੋਈ ਗੱਲ ਸੁਣਾਓ, ਇਹਨਾਂ ਦੇ ਦਾਦੇ ਦੀ ਜਾਂ ਇਹਨਾਂ ਦੇ ਅੱਬੇ ਦੀ ਕੋਈ। ਬੇਟਾ ਮੈਂ ਤਾਂ ਥੋੜੇ ਤੇ ਰਹੀ ਹਾਂ ਨਾ, ਮੈਨੂੰ ਹੁਣ ਇੰਨਾ ਪਤਾ ਨਹੀਂ। ਫਿਰ ਆਪਣੇ ਪਿੰਡ ਦੀ ਸੁਣਾਓ। ਆਪਣੇ ਪਿੰਡ। ਆਪਣੇ ਪਿੰਡ ਜਿਹੜੇ ਤੁਹਾਡੇ ਅੱਬੇ ਦੇ ਯਾਰ ਸਨ, ਉਹਨਾਂ ਦੀ ਕਿਸੇ ਦੀ ਕੋਈ ਗੁਆਂਢੀਆਂ ਦੀ ਕਿਸੇ ਦੀ ਕੋਈ ਮਾਈ ਦਾ ਨਾਂ ਪਤਾ ਹੈ, ਕਿਸੇ ਦਾ ਕੋਈ ਕੁੜੀਆਂ ਦਾ ਨਾਂ ਭੁੱਲ ਗਏ ਹੁਣ? ਮੁੱਦਤ ਹੋ ਗਈ। ਆ ਦੇਖੋ 70-71 ਸਾਲ ਦੇ ਆਇਆ ਹੋ ਗਏ ਹਾਂਜੀ, ਤੇ 15 ਸਾਲ ਪਹਿਲੇ ਲਾ ਲਓ, ਪਹਿਲਾਂ ਲਾ ਲਾ। ਆ ਤੇ ਬੜੀ ਮੁੱਦਤ ਹੋ ਗਈ। ਹਾਂਜੀ, ਉਹ ਛੋਟੇ ਬੱਚੇ ਹੁੰਦੇ ਸੀ ਨਾ ਜਦੋਂ। ਬੱਚੇ ਨੇ। ਹਾਂਜੀ, ਫਿਰ ਸ਼ਾਦੀ ਬਾਅਦ 15 ਸਾਲਾਂ ਚ ਆਏ। ਹੁਣ ਵਰਗੇ ਯਾਦ ਰਹੇ ਨਾ, ਹਾਂ। ਉਹ ਤਾਂ ਭੁੱਲ ਗਏ ਸਾਰੇ। ਖੇਡਣ ਦੇ ਜਿਵੇਂ ਖੇਡਦੇ ਹੁੰਦੇ ਸੀ। ਹਾਂ ਹਾਂ। ਇਹ ਮਕਾਨ ਫਿਰ ਤੁਸੀਂ ਕਿੰਨੇ ਦਾ ਲਿਆ ਸੀ ਉਦੋਂ ਜਦੋਂ ਇੱਥੇ ਆਏ? ਇਹ ਲਿਆ ਸੀ ਤੇਰੇ ਖਾਦੇ ਨੇ ਲਿਆ ਸੀ ਬੋਲੀ ਚ ਕਿੰਨੇ ਦਾ? 500 ਦੀ ਬੋਲੀ ਹੋਈ ਸੀ। 700 ਦਾ ਭਰਿਆ ਹੋਇਆ ਸੀ। 500 ਦੀ ਬੋਲੀ ਹੋਈ ਤੇ 125 ਭਰਿਆ। ਸਵਾ ਚੱਪਾ ਤੇਰੇ ਦਾ ਬੰਦ ਫੌਤ ਹੋ ਗਿਆ ਨਾ, ਹਾਂਜੀ। ਫਿਰ ਮੇਰੇ ਨਾਲ ਚੜਿਆ ਹੁੰਦਾ। ਅੱਛਾ ਅੱਛਾ ਅੱਛਾ, ਮਤਲਬ ਇਹ ਤੁਹਾਨੂੰ ਆ ਕੇ ਇੱਥੇ ਲਾਟ ਨਹੀਂ ਹੋਇਆ ਕੋਈ ਮਕਾਨ 100 ਵਾਲੇ ਦੇ ਵਿੱਚ, ਇਹ ਤੁਸੀਂ ਫਿਰ ਮੁੱਲ ਹੀ ਲਿਆ? ਕੋਈ ਸ਼ੈ ਨਹੀਂ ਸਮਝ ਮਿਲੀ ਬਿਲਕੁਲ। ਤੇ ਜਦੋਂ ਇੱਥੇ ਆਏ, ਇੱਥੇ ਕੋਈ ਉਜੜਿਆ ਸੀ? ਇੱਥੇ ਸਿੱਖ ਰਹਿੰਦੇ ਹਨ ਪਹਿਲੇ ਸਿੱਖ ਨਹੀਂ ਤੇ ਉਜੜਿਆ ਸੀ ਜਾਂ ਲੋਕ ਰਹਿ ਰਹੇ ਸਨ? ਨਹੀਂ, ਮੁਸਲਮਾਨ ਥੇ। ਆ ਗਏ ਸਨ। ਮੁਸਲਮਾਨਾਂ ਨੇ ਰੋਕ ਲਏ। ਹਾਂ। ਜਿਹੜੇ ਕਮੀ ਕੁਮੀ ਸੀ ਨਾ, ਉਹਨਾਂ ਦੇ ਗੁਲਾਮ ਤੇ ਸਮਝ, ਉਹਨਾਂ ਨੇ ਫਿਰ ਘਰ ਮਕਾਨ ਰੋਕ ਲਏ। ਚੀਜ਼ਾਂ ਲੈਣੀਆਂ ਸਨ, ਭਰੇ ਭਰੇ ਮਕਾਨ ਲੈ ਲਏ ਸਨ। ਸਹੀ ਹੋ ਗਿਆ। ਸਾਨੂੰ ਕੀ ਪਤਾ ਸੀ ਇਹਨਾਂ ਦੇ ਕੀ ਹੈ। ਮੈਂ ਤੁਹਾਨੂੰ ਇੱਥੇ ਤੇ ਲਾਟ ਹੀ ਨਹੀਂ ਹੋਇਆ ਮਕਾਨ? ਕੋਈ ਸ਼ਾਇਦ ਨਹੀਂ ਨਾਲ ਜ਼ਮੀਨਾਂ ਵੀ ਥੋੜੀਆਂ ਹੋਈਆਂ। ਜ਼ਮੀਨ ਤੁਹਾਨੂੰ ਇੱਥੇ ਹੀ ਮਿਲੀ ਹੈ? ਇੱਥੇ ਵੀ ਥੋੜੇ ਨੰਬਰ ਬਿਲਕੁਲ। ਉਹ ਤਾਂ ਜ਼ਾਹਰ ਹੈ, ਦੱਸਦੇ ਨੇ ਪਏ ਕਿ 3 ਮਰਬੇ ਦਾ 10 ਕਿੱਲੇ ਮਿਲੇ, ਰੁਪਈਏ ਦੀ ਚਵਾਨੀ ਹੋ ਗਈ। ਤਿੰਨ ਖੂਹ ਤੇ, ਤਿੰਨ ਤਰਫ ਖੂਹ ਤੇ ਸਮਝ। ਆਪਣੇ ਖੂਹਾਂ ਦੀ ਗੱਲ ਸੀ ਨਾ ਉਹ। ਹਾਂਜੀ, ਭਾਈ ਬਲਦਾ ਨਾਲ ਕਰਦੇ ਨੀਚੇ ਕਹਿਣਾ ਸਹੀ ਹੋ ਗਿਆ। ਬੇਟਾ ਕੁਝ ਨਹੀਂ ਮਿਲਿਆਗਾ ਬਸ। ਚਲੋ ਜੀ, ਅੱਲਾਹ ਤਾਲਾ ਦਾ ਨਾਮ ਮਿਲਿਆ। ਹਾਂਜੀ, ਮਾਨ ਮਿਲ ਗਿਆ। ਇਸ ਤੋਂ ਵੱਡੀ ਇਹ ਬੜੀ ਵੱਡੀ ਗੱਲ। ਮਾਨ ਮਿਲ ਗਿਆ ਫਿਰ ਆਪਣਾ ਮੁਲਕ। ਜਿਹੜੀ ਬਰਾਤ ਤੁਹਾਡੀ ਗਈ ਸੀਗੀ 5 ਦਿਨ ਠਹਿਰੇ ਸੀ, ਉਹ ਕਿੱਥੇ ਠਹਿਰਾਉਂਦੇ ਸੀ? ਕੋਈ ਦਾਰਾ ਦੂਰਾ ਹੁੰਦਾ ਸੀ ਜਾਂ ਘਰਾਂ ਦੇ ਵਿੱਚ? ਦਾਰਾ ਹੁੰਦਾ। ਫਿਰ 3 ਟਾਈਮ ਰੋਟੀ ਦਿੰਦੇ ਸੀ? ਬਿਲਕੁਲ। ਤੇ ਕਿੰਨੇ ਕੁ ਲੋਕ ਆਏ ਤੁਹਾਨੂੰ ਯਾਦ ਹੋਣਾ ਕੋਈ? ਬੰਦੂ ਖਵੋ ਕਿ 20-30 ਕੇ ਲੋਕ ਤੁਸੀਂ ਊਠਾਂ ਦੇ ਆਏ? ਉਨਕਾ ਪਿਆ। ਫਿਰ ਉਹਨਾਂ ਨੂੰ 5 ਦਿਨ ਰੋਟੀ ਦਿੰਦੇ ਰਹੇ? ਅੱਛਾ, ਪਹਿਲਾਂ शाम हो गई टोरने लगे। मेरा भैया आखन लग गया मैं 3 बजे दिन से निकलता है, फिर रात रख ली। ਫਿਰ ਰਾਤ 5ਵੀਂ ਰਾਤ फिर ਇੱਕ ਰਾਤ ਹੋ ਹਾਂ, 5 ਰਾਤਾਂ ਤੋਂ ਬਾਅਦ ਫਿੱਟ ਹੋ ਰਿਹਾ। 3 रात तो रखते होते थे ना। वो 3 रात रखते होते थे ਠੀਕ ਹੈ, जंजरू। ठीक है। ये नहीं कि जाए को हम टोर थी। ਠੀਕ ਹੈ। हाँ, ਤੇ ਵਲੀਮਾ ਕਿਵੇਂ ਹੁੰਦਾ? ਤੇ ਉਦੋਂ ਵਲੀਮਾ ਬਲੂਮਾ ਵੀ ਕਰਦੇ ਸਨ ਘਰ ਜਾ ਕੇ? ना बड़ी मगरू कोई नहीं तो करते थे। ਬਸ ਬਰਾਤ ਨੂੰ ਜੋ ਖਵਾਤਾ। ਤੇ ਤੁਸੀਂ ਵੀ ਊਠ ਤੇ ਹੀ ਗਏ ਸੀ? नहीं, गड्डी से आए थे। ਅੱਛਾ ਅੱਛਾ, ਬਰਾਤ ਊਠਾਂ ਤੇ ਆਈ ਸੀ। हाँ, रेल गड्डी से आए थे। ਅੱਛਾ, ਉਹ ਕਿੱਥੋਂ ਬੈਠੇ ਸੀ ਰੇਲ ਗੱਡੀ ਤੇ? रेल गड्डी से बैठे थे नब्बे तो ਨਾਭੇ ਤੋਂ ਆ ਕੇ ਫਿਰ ਉਤਰੇ ਕਿੱਥੇ? तेरे समाने ਸਮਾਣੇ ਸਟੇਸ਼ਨ ਸੀ। स्टेशन ही समाना। ਫਿਰ ਸਮਾਣੇ ਤੋਂ ਫਿਰ ਰੱਤੇ ਖੇੜੇ ਕਿਵੇਂ ਗਏ? वो घंटा से आगे गड्ढा पे ਅੱਛਾ, ਊਠਾਂ ਤੇ ਗਏ। ਰਾਤ ਲੈ ਕੇ ਰਾਤ ਹੁੰਦੇ ਤੇ ਹਾਂ। ਗੱਡੀਆਂ ਰਾਤ ਹੁੰਦੇ ਤੇ ਹਾਂਜੀ। ਉਹਦੇ ਵਿੱਚ ਆਏ ਤੇ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਮਤਲਬ ਕਿ ਉਦੋਂ ਜਿਹੜੇ ਚੌਧਰੀ ਟੈਪ ਬੰਦੇ ਹਨ ਉਹਨਾਂ ਕੋਲ ਰੱਥ, ਊਂਠ, ਘੋੜੀਆਂ, ਤੇ ਇਹਨਾਂ ਦੇ ਦਾਦੇ ਕੋਲ ਵੀ ਘੋੜੀ ਹੋਣੀ ਹੈ? ਘੋੜੀ ਹੈ ਕਿਸੇ ਦੀ, ਬੜੀ ਸੋਹਣੀ ਘੋੜੀ ਸੀ। ਅੱਛਾ, ਜਦੋਂ ਫਿਰਨ ਫੁਰਨ ਕਿਤੇ ਜਾਣਾ ਨੇੜੇ ਨੇੜੇ ਪਿੰਡਾਂ 'ਚ ਫਿਰ ਘੋੜੀ ਤੇ ਜਾਣਾ। ਘੋੜੀ ਤੇ ਜਾਣਾ। ਲਿਬਾਸ ਕੀ ਸੀ? ਤੇ ਉਦੋਂ ਉਹਦੀ ਬੜੀ ਚੌਧਰ ਸੀ ਉਹਦਾ। ਅੱਛਾ, ਲੇਕਿਨ ਜਿਹੜਾ ਸਖਤ ਮਿਜ਼ਾਜ ਬੰਦਾ ਹੁੰਦਾ ਨਾ, ਉਹ ਖਰਾ ਹੁੰਦਾ ਹੈ, ਬੜਾ ਸਹੀ ਬੰਦਾ ਹੁੰਦਾ ਹੈ। ਮੈਂ ਤੈਨੂੰ ਦੱਸਾਂ ਕੋਲ ਇੱਥੇ ਬੈਠਿਆ ਨਾ ਸੀ, ਉਹਦਾ ਆਵਾਜ਼ ਨਾ ਸਾਰੇ ਬੰਦੇ ਸੁਣਦਾ। ਆਵਾਜ਼ ਨਹੀਂ। ਇਹਦੀ ਆਵਾਜ਼ ਅੱਛਾ,
ਦੋ ਜਨਾਨੀਆਂ ਕੋ ਬੈਠੀਆਂ ਨੇ ਨਾ ਹਾਂਜੀ ਤੇ ਲਿਖੀ ਕੰਮ ਕਰ ਲੋ ਉੱਥੇ ਬੈਠੇ ਵੇਤੇ ਨਹੀਂ ਬੈਠਣੇ ਨੇ ਹਰ ਫੌਜੀਆਂ ਦਾ ਕੰਮ ਸੀ ਵੀ ਕੰਮ ਲੱਗੇ ਰਹੋ ਹਰ ਟਾਈਮ ਅੱਛਾ ਅੱਛਾ ਇਹਨੂੰ ਪਤਾ ਥੱਲੇ ਰੱਖ ਤੇ ਉਦੋਂ ਕਪੜਾ ਕਿਹੜਾ ਮਸ਼ਹੂਰ ਹੁੰਦਾ ਹੈ ਜਿਵੇਂ ਹੁਣ ਕਹਿ ਦਿੰਦੇ ਨੇ ਜੀ ਕਰੰਡੀ ਪਾ ਲਓ ਜੀ ਕਾਟਨ ਪਾ ਲਓ ਜੀ ਬੇਟਾ ਉਹਦਾ ਕਪੜਾ ਦੇਸੀ ਹੁੰਦਾ ਸੀ ਕੱਟੇ ਹੁੰਦਾ ਸੀ ਮਰਦਾਂ ਦਾ ਕਪੜਾ ਖੱਦਰ ਹੁੰਦਾ ਸੀ ਚਰਖੇ ਨਾਲ ਕੱਟ ਕੇ ਠੀਕ ਹੈ। ਜਲਾਏ ਖੱਦਰ ਬੁੰਦੇ ਹੁੰਦੇ ਨੇ ਖੱਦਰ ਹੁੰਦਾ ਸੀ ਉੱਥੇ ਤੁਹਾਡੇ ਪਿੰਡ ਵੀ ਹੈ ਸੀ ਖੱਦਰ ਬੁਣਨ ਵਾਲੇ ਹਾਂਜੀ ਜਲਾਏ ਵੀਰੋ ਕੀ ਉਹ ਬੁਣਦੇ ਸੀ ਖੱਦਰ ਕੱਢਣੇ ਉਹ ਜਲਾਏ ਵੀ ਇੱਥੇ ਆ ਗਏ ਸੀ ਪਾਕਿਸਤਾਨ ਸਭ ਆ ਗਏ ਸਨ ਮੈਂ ਤੁਹਾਡੇ ਪਿੰਡ ਦੇ ਸਭ ਆ ਗਏ ਸਨ। ਸਭ ਆ ਗਏ ਸਹੀ ਹੈ